ਵਾਹਿਗੁਰੂ जी का खालसा वाहिगुरू जी की फतेह। मान साहब जी, ਅਸੀਂ ਤੁਹਾਡੇ ਤੋਂ ਇਹ ਆਸ ਨਹੀਂ ਸੀ ਕਰਦੇ ਕਿ ਤੁਸੀਂ ਕਾਤਲ ਗਾਂਧੀ ਪਰਿਵਾਰ ਦੇ ਨਾਲ ਇੰਨੀ ਹਮਦਰਦੀ ਪ੍ਰਗਟ ਕਰੋਗੇ। ਤੁਹਾਨੂੰ ਰਾਹੁਲ ਗਾਂਧੀ ਦੇ ਕਰਪਸ਼ਨ ਦੇ ਕੇਸ ਦੇ ਵਿੱਚ ਜੋ ਰਾਹੁਲ ਗਾਂਧੀ ਦੀ ਪੁੱਛਗਿੱਛ ਹੋਈ ਆ, ਤੁਹਾਨੂੰ ਉਹਦੇ ਮਨੁੱਖੀ ਅਧਿਕਾਰਾਂ ਦਾ ਫਿਕਰ ਹੈ। ਤੁਹਾਨੂੰ ਕਾਤਲ ਗਾਂਧੀ ਪਰਿਵਾਰ ਦੇ ਨਾਲ ਇੰਨੀ ਹਮਦਰਦੀ ਹੈ ਕਿ ਤੁਸੀਂ ਉਹਨਾਂ ਦੇ ਨਾਲ ਹਮਦਰਦੀ ਪ੍ਰਗਟ ਕਰ ਰਹੇ ਹੋ। ਤੁਹਾਨੂੰ ਉਹਨਾਂ ਦੇ ਸਿਰਫ ਇੱਕ ਪੁੱਛਗਿੱਛ ਕਰਨ ਦੇ ਨਾਲ ਹੀ ਤੁਹਾਨੂੰ ਉਹਨਾਂ ਦਾ ਦਰਦ ਮਹਿਸੂਸ ਹੋ ਰਿਹਾ ਹੈ। ਮਾਨ ਸਾਹਿਬ ਜੀ, ਇਹ ਜੂਨ ਦਾ ਮਹੀਨਾ ਚੱਲ ਰਿਹਾ ਹੈ। ਇਸੇ ਜੂਨ ਦੇ ਮਹੀਨੇ ਵਿੱਚ ਇਸੇ ਕਾਤਲ ਗਾਂਧੀ ਪਰਿਵਾਰ ਨੇ ਸਾਡੇ ਰੂਹਾਨੀਅਤ ਦੇ ਕੇਂਦਰ ਸ਼੍ਰੀ ਹਰਮੰਦਰ ਸਾਹਿਬ ਜੀ ਤੇ ਹਮਲਾ ਕੀਤਾ ਸੀ। ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਹਿ ਕੀਤਾ ਸੀ। ਹਜ਼ਾਰਾਂ ਨਿਰਦੋਸ਼ ਸ਼ਰਧਾਲੂਆਂ ਦਾ ਕਤਲੇਆਮ ਕੀਤਾ ਸੀ। ਮਾਨ ਸਾਹਿਬ ਜੀ, ਇਸੇ ਕਾਤਲ ਗਾਂਧੀ ਪਰਿਵਾਰ ਨੇ ਨਵੰਬਰ 84 ਦੇ ਵਿੱਚ ਦਿੱਲੀ ਦੇ ਗਲੀਆਂ ਦੇ ਵਿੱਚ 10,000 ਸਿੱਖਾਂ ਦਾ ਕਤਲੇਆਮ ਕੀਤਾ ਸੀ। ਹਜ਼ਾਰਾਂ ਧੀਆਂ ਭੈਣਾਂ ਦੀ ਬੇਪੱਤੀ ਕੀਤੀ ਸੀ। ਮਾਨ ਸਾਹਿਬ ਜੀ, ਇਸੇ ਗਾਂਧੀ ਪਰਿਵਾਰ ਨੇ ਪੰਜਾਬ ਦੇ ਵਿੱਚ ਹਜ਼ਾਰਾਂ ਘਰ ਉਜਾੜੇ ਸੀ। ਸਾਡੇ ਹਜ਼ਾਰਾਂ ਵੀਰਾਂ ਦਾ ਝੂਠੇ ਪੁਲਿਸ ਮੁਕਾਬਲਿਆਂ 'ਚ ਉਹਨਾਂ ਨੂੰ ਖਤਮ ਕੀਤਾ ਸੀ। ਉਹਨਾਂ ਨੂੰ ਅਣਪਛਾਤੀਆਂ ਲਾਸ਼ਾਂ ਕਰਾਰ ਦਿੱਤਾ ਸੀ। ਮਾਨ ਸਾਹਿਬ ਜੀ, ਤੁਹਾਨੂੰ ਗਾਂਧੀ ਪਰਿਵਾਰ ਦੇ ਰਾਹੁਲ ਗਾਂਧੀ ਦਾ ਦਰਦ, ਮਨੁੱਖੀ ਅਧਿਕਾਰ ਮਹਿਸੂਸ ਹੋ ਰਹੇ ਨੇ। ਤੁਹਾਨੂੰ ਉਹਨਾਂ ਦੇ ਨਾਲ ਹਮਦਰਦੀ ਹੋ ਰਹੀ ਆ। ਮਾਨ ਸਾਹਿਬ ਜੀ, ਸਾਡੇ ਜਿਹੜੇ ਬੰਦੀ ਸਿੰਘ ਵੀਰ 25 30 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੈਠੇ ਨੇ, ਤੁਹਾਨੂੰ ਉਹਨਾਂ ਦਾ ਦਰਦ ਕਿਉਂ ਨਜ਼ਰ ਨਹੀਂ ਆ ਰਿਹਾ? ਮਾਨ ਸਾਹਿਬ ਜੀ, ਕਿਤੇ ਇਹ ਤਾਂ ਨਹੀਂ ਕਿ ਜਿਵੇਂ ਤੁਸੀਂ ਸ਼ਹੀਦੇ ਆਜ਼ਮ ਭਗਤ ਸਿੰਘ ਜੀ ਨੂੰ ਕਾਤਲ ਕਹਿੰਦੇ ਹੋ, ਕਿਤੇ ਇਹ ਤਾਂ ਨਹੀਂ ਕਿ ਸਾਡੇ ਬੰਦੀ ਸਿੰਘ ਵੀਰਾਂ ਨੂੰ ਵੀ ਤੁਸੀਂ ਕਾਤਲ ਸਮਝਦੇ ਹੋ? ਇਸੇ ਲਈ ਤੁਹਾਨੂੰ ਤੁਹਾਡੀ ਗਾਂਧੀ ਪਰਿਵਾਰ ਦੇ ਨਾਲ ਸਾਂਝ ਹੈ, ਗਾਂਧੀ ਪਰਿਵਾਰ ਦੇ ਨਾਲ ਹਮਦਰਦੀ ਹੈ, ਤੇ ਸਾਡੇ ਬੰਦੀ ਸਿੰਘ ਵੀਰਾਂ ਦੇ ਦਰਦ ਨੂੰ ਤੁਸੀਂ ਮਹਿਸੂਸ ਹੀ ਨਹੀਂ ਕਰਦੇ। ਜੇ ਤੁਸੀਂ ਉਹਨਾਂ ਦੇ ਦਰਦ ਨੂੰ ਮਹਿਸੂਸ ਕਰਦੇ ਹੁੰਦੇ, ਜੇ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਢਹਿ ਦਰਦ ਨੂੰ ਮਹਿਸੂਸ ਕਰਦੇ ਹੁੰਦੇ, ਸਾਡੇ ਉਜੜੇ ਹੋਏ ਘਰਾਂ ਦੇ ਦਰਦ ਨੂੰ ਮਹਿਸੂਸ ਕਰਦੇ ਹੁੰਦੇ, ਤਾਂ ਮਾਨ ਸਾਹਿਬ ਜੀ ਤੁਸੀਂ ਇਹ ਬਿਆਨ ਨਹੀਂ ਸੀ ਦੇਣਾ। ਤੁਸੀਂ ਸਾਡੇ ਬਜ਼ੁਰਗ ਹੋ, ਅਸੀਂ ਤੁਹਾਡੇ ਤੋਂ ਇਹ ਆਸ ਨਹੀਂ ਸੀ ਕਰਦੇ।